ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਮਾਰਚ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਯਰਮੀਆ। ਕੀ ਕਿਸੇ ਕੌਮ ਨੇ ਆਪਣੇ ਮਾਬੂਦਾ ਨੂੰ, ਹਾਲਾਂਕਿ ਉਹ ਰੱਬ ਨਹੀਂ, ਬਦਲਿਆ ਹੈ? ਜਵਾਬੀ ਪੜ੍ਹਾਈ। ਯਸਾਇਆ। ਮੇਰੇ ਵੱਲ ਤਵੱਜੋ ਕਰੋ ਐ ਮੇਰੇ ਲੋਕੋ, ਮੇਰੇ ਵੱਲ ਆਪਣੇ ਕੰਨ ਲਾ ਐ ਮੇਰੀ ਉਮਤ, ਕਿਉਂ ਜੇ ਸ਼ਰੀਅਤ ਮੇਰੇ ਤੋਂ ਸਾਦਰ ਹੋਵੇਗੀ ਤੇ ਮੈਂ ਆਪਣੇ ਅਦਲ ਨੂੰ ਲੋਕਾਂ ਦੀ ਲੋਅ ਬਣਾਵਾਂਗਾ। ਮੇਰੀ ਸਦਾਕਤ ਨੇੜੇ ਹੈ, ਮੇਰੀ ਮੁਕਤੀ ਜ਼ਾਹਿਰ ਹੈ ਤੇ ਮੇਰੀਆਂ ਬਾਹਾਂ ਲੋਕਾਂ ਉੱਤੇ ਹੁਕਮਰਾਨੀ ਕਰਨਗੀਆਂ। ਜਜ਼ੀਰੇ ਮੇਰੀ ਉਡੀਕ ਕਰਨਗੇ ਤੇ ਮੇਰੀ ਬਾਂਹ ਉੱਤੇ ਉਹਨਾਂ ਦਾ ਭਰੋਸਾ ਹੋਵੇਗਾ। ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕੋ ਤੇ ਹੇਠਾਂ ਧਰਤੀ ਵੱਲ ਵੇਖੋ, ਕਿਉਂ ਜੇ ਅਸਮਾਨ ਧੂਏ ਵਾਂਗਰ ਗਾਇਬ ਹੋ ਜਾਣਗੇ ਤੇ ਧਰਤੀ ਕੱਪੜੇ ਵਾਂਗਰ ਪੁਰਾਣੀ ਹੋ ਜਾਵੇਗੀ ਤੇ ਉਹਨਾਂ ਦੇ ਲੋਕ ਮੱਛਰਾਂ ਵਾਂਗਰ ਮਰ ਜਾਣਗੇ। ਪਰ ਮੇਰੀ ਮੁਕਤੀ ਹਮੇਸ਼ਾ ਤੀਕਰ ਰਹੇਗੀ ਤੇ ਮੇਰੀ ਸਦਾਕਤ ਮੌਕੂਫ ਨਾ ਹੋਵੇਗੀ। ਤੇ ਸਦਾਕਤ ਦਾ ਅੰਜਾਮ ਸੁਲ੍ਹਾ ਹੋਵੇਗਾ ਤੇ ਸਦਾਕਤ ਦਾ ਫਲ ਹਮੇਸ਼ਾ ਦਾ ਆਰਾਮ ਤੇ ਸਕੂਨ ਹੋਵੇਗਾ। ਤੇ ਮੇਰੇ ਲੋਕ ਸਲਾਮਤੀ ਦੇ ਮਕਾਨਾਂ ਵਿੱਚ ਤੇ ਖਤਰੇ ਤੋਂ ਖਾਲੀ ਘਰਾਂ ਵਿੱਚ ਤੇ ਆਸੂਦਗੀ ਤੇ ਆਸਾਇਸ਼ਾਂ ਵਾਲੇ ਮਕਾਨਾਂ ਵਿੱਚ ਰਹਿਣਗੇ। ਦਰਸੀ ਆਵਾਜ਼ ਬਾਈਬਲ ਵਿੱਚੋਂ। ਜ਼ਬੂਰ। ਐ ਰੱਬਾ, ਨਸਲ ਦਰ ਨਸਲ ਤੂੰ ਸਾਡੀ ਪਨਾਹਗਾਹ ਰਿਹਾ ਹੈ। ਇਹਦੇ ਤੋਂ ਪਹਿਲਾਂ ਵੀ ਪਹਾੜ ਪੈਦਾ ਹੋਏ ਜਾਂ ਧਰਤੀ ਤੇ ਜੱਗ ਨੂੰ ਤੂੰ ਬਣਾਇਆ, ਅਜ਼ਲਾਂ ਤੋਂ ਹਮੇਸ਼ ਤੀਕਰ ਤੂੰ ਹੀ ਰੱਬ ਹੈ। ਜ਼ਬੂਰ। ਸਾਨੂੰ ਨਹੀਂ ਐ ਰੱਬਾ, ਸਾਨੂੰ ਨਹੀਂ, ਬਲਕਿ ਤੂੰ ਆਪਣੇ ਹੀ ਨਾਂ ਨੂੰ ਆਪਣੀ ਸ਼ਫਕਤ ਤੇ ਸੱਚਾਈ ਦੀ ਖਾਤਰ ਜਲਾਲ ਦੇ। ਕੌਮਾਂ ਕਿਉਂ ਆਖਣ ਭਈ ਹੁਣ ਉਹਨਾਂ ਦਾ ਰੱਬ ਕਿੱਥੇ ਹੈ? ਸਾਡਾ ਰੱਬ ਤੇ ਅਸਮਾਨ ਉੱਤੇ ਹੈ, ਉਹਨੇ ਜੋ ਕੁਝ ਚਾਹਿਆ ਉਹ ਹੀ ਕੀਤਾ ਹੈ। ਉਹਨਾਂ ਦੇ ਬੁੱਤ ਚਾਂਦੀ ਤੇ ਸੋਨਾ ਨੇ, ਯਾਨੀ ਬੰਦਿਆਂ ਦੇ ਹੱਥ ਦੀਆਂ ਬਣੀਆਂ ਸ਼ੈਵਾਂ। ਉਹਨਾਂ ਦੇ ਮੂੰਹ ਹੈ ਨੇ ਪਰ ਉਹ ਬੋਲਦੇ ਨਹੀਂ, ਅੱਖੀਆਂ ਹੈ ਨੇ ਪਰ ਉਹ ਵੇਖਦੇ ਨਹੀਂ। ਉਹਨਾਂ ਦੇ ਕੰਨ ਹੈ ਨੇ ਪਰ ਉਹ ਸੁਣਦੇ ਨਹੀਂ, ਨੱਕ ਹੈ ਪਰ ਉਹ ਸੁੰਘਦੇ ਨਹੀਂ। ਉਹਨਾਂ ਦੇ ਹੱਥ ਹੈ ਨੇ ਪਰ ਉਹ ਛੂੰਹਦੇ ਨਹੀਂ, ਪੈਰ ਹੈ ਨੇ ਪਰ ਉਹ ਟੁਰਦੇ ਨਹੀਂ। ਤੇ ਉਹਨਾਂ ਦੇ ਗਲੇ ਵਿੱਚੋਂ ਆਵਾਜ਼ ਨਿਕਲਦੀ ਏ। ਉਹਨਾਂ ਨੂੰ ਬਣਾਉਣ ਵਾਲੇ ਉਹਨਾਂ ਵਰਗੇ ਹੀ ਹੋ ਜਾਣਗੇ, ਬਲਕਿ ਉਹ ਸਾਰੇ ਜਿਹੜੇ ਉਹਨਾਂ ਉੱਤੇ ਭਰੋਸਾ ਕਰਦੇ ਨੇ। ਐ ਰੱਬ ਤੋਂ ਡਰਨ ਵਾਲਿਓ, ਰੱਬ ਉੱਤੇ ਭਰੋਸਾ ਰੱਖੋ। ਉਹ ਉਹਨਾਂ ਦੀ ਕੁਮਕ ਹੈ ਤੇ ਉਹਨਾਂ ਦੀ ਸਿਪਰ ਹੈ। ਸਲਾਤੀਨ। ਤੇ ਨਬੀਆਂ ਦੇ ਪੁੱਤਰਾਂ ਨੇ ਅਲੀਸ਼ਾ ਨੂੰ ਆਖਿਆ ਭਈ ਵੇਖ, ਇਹ ਥਾਂ ਜਿੱਥੇ ਅਸੀਂ ਤੇਰੇ ਸਾਹਮਣੇ ਰਹਿੰਦੇ ਹਾਂ ਸਾਡੇ ਲਈ ਤੰਗ ਏ। ਇਸ ਲਈ ਸਾਨੂੰ ਤੂੰ ਜ਼ਰਾ ਯਰਦਨ ਵੱਲ ਜਾਣ ਦੇ ਭਈ ਅਸੀਂ ਉੱਥੇ ਇੱਕ ਕੜੀ ਲਈਏ ਤੇ ਉੱਥੇ ਹੀ ਥਾਂ ਬਣਾ ਲਈਏ ਜਿੱਥੇ ਅਸੀਂ ਰਹਿ ਸਕੀਏ। ਉਹਨੇ ਜਵਾਬ ਦਿੱਤਾ ਭਈ ਜਾਓ। ਤੇ ਜਦੋਂ ਉਹ ਯਰਦਨ ਉੱਤੇ ਅਪੜੇ ਤੇ ਲੱਕੜੀ ਵੱਢਣ ਲੱਗ ਗਏ, ਪਰ ਇੱਕ ਦੀ ਕੁਹਾੜੀ ਦਾ ਲੋਹਾ ਜਦੋਂ ਉਹ ਕੜੀ ਵੱਢਣ ਡਿਆ ਸੀ ਪਾਣੀ ਵਿੱਚ ਡਿੱਗ ਗਿਆ ਤੇ ਉਹ ਚੀਕਣ ਲੱਗ ਪਿਆ, ਹਾਏ ਮੇਰੇ ਮਾਲਕ, ਇਹ ਤੇ ਮੰਗਿਆ ਹੋਇਆ ਸੀ। ਰੱਬ ਦੇ ਬੰਦੇ ਨੇ ਆਖਿਆ, ਉਹ ਕਿਸ ਥਾਂ ਤੇ ਡਿੱਗਿਆ ਸੀ? ਉਹਨੇ ਉਹਨੂੰ ਉਹ ਥਾਂ ਵਿਖਾਈ। ਫਿਰ ਉਹਨੇ ਉੱਥੇ ਇੱਕ ਸੋਟੀ ਦਾ ਟੁਕੜਾ ਸੁੱਟ ਦਿੱਤਾ ਤੇ ਉਹ ਲੋਹਾ ਤੈਰਨ ਲੱਗ ਪਿਆ। ਫਿਰ ਉਹਨੇ ਆਖਿਆ, ਆਪਣੇ ਲਈ ਚੁੱਕ ਲੈ, ਤੇ ਉਹਨੇ ਹੱਥ ਵਧਾ ਕੇ ਉਹ ਚੁੱਕ ਲਿਆ। ਯਸਾਇਆ। ਕੀ ਕੁਹਾੜਾ ਉਹਦੇ ਅੱਗੇ ਜਿਹੜਾ ਉਹਦੇ ਨਾਲ ਵੱਢਦਾ ਹੈ ਤਿੰਗੜੇਗਾ? ਕੀ ਆਰਾ ਚਲਾਉਣ ਵਾਲੇ ਦੇ ਅੱਗੇ ਸ਼ੋਖੀ ਮਾਰੇਗਾ? ਜਿਵੇਂ ਡੰਡਾ ਆਪਣੇ ਚੁੱਕਣ ਵਾਲੇ ਨੂੰ ਹਰਕਤ ਦਿੰਦਾ ਹੈ ਤੇ ਸੋਟੀ ਬੰਦੇ ਨੂੰ ਚੁੱਕ ਦਿੰਦੀ ਹੈ। ਹਬਕੂਕ। ਘੜੀ ਹੋਈ ਮੂਰਤੀ ਤੋਂ ਕੀ ਮਿਲਣਾ ਹੈ ਭਈ ਉਹਦੇ ਬਣਾਉਣ ਵਾਲੇ ਨੇ ਉਹਨੂੰ ਘਾੜ ਕੇ ਬਣਾਇਆ? ਤਰਾਸ਼ੀ ਹੋਈ ਮੂਰਤ ਤੇ ਝੂਠ ਸਿਖਾਉਣ ਵਾਲੇ ਤੋਂ ਕੀ ਫਾਇਦਾ ਭਈ ਉਹਨੂੰ ਬਣਾਉਣ ਵਾਲਾ ਉਹਦੇ ਉੱਤੇ ਭਰੋਸਾ ਰੱਖਦਾ ਹੈ
ਤੇ ਗੁੰਗੇ ਬੁੱਤਾਂ ਨੂੰ ਬਣਾਉਂਦਾ ਹੈ। ਉਹਦੇ ਉੱਤੇ ਅਫਸੋਸ ਜਿਹੜਾ ਲੱਕੜੀ ਨੂੰ ਆਖਦਾ ਹੈ ਭਈ ਜਾਗ, ਤੇ ਬੇਜ਼ੁਬਾਨ ਪੱਥਰ ਨੂੰ ਭਈ ਉੱਠ। ਕੀ ਉਹ ਤਾਲੀਮ ਦੇ ਸਕਦਾ ਹੈ? ਵੇਖ, ਉਹ ਤੇ ਸੋਨੇ ਚਾਂਦੀ ਨਾਲ ਘੜਿਆ ਹੈ, ਪਰ ਉਹਦੇ ਵਿੱਚ ਦਮ ਨਹੀਂ। ਪਰ ਰੱਬ ਆਪਣੀ ਪਾਕ ਹੈਕਲ ਵਿੱਚ ਏ, ਸਾਰੀ ਧਰਤੀ ਉਹਦੇ ਅੱਗੇ ਚੁੱਪ ਰਵੇ। ਮੱਤੀ। ਉਹਨੇ ਉੱਤਰ ਕੇ ਬਹੁਤ ਵੱਡਾ ਜੱਥਾ ਵੇਖਿਆ ਤੇ ਉਹਨੂੰ ਉਹਨਾਂ ਉੱਤੇ ਤਰਸ ਆਇਆ ਤੇ ਉਹਨੇ ਉਹਨਾਂ ਦੇ ਬਿਮਾਰਾਂ ਨੂੰ ਠੀਕ ਕਰ ਦਿੱਤਾ। ਯੂਹੰਨਾ। ਇਹਨਾਂ ਗੱਲਾਂ ਤੋਂ ਬਾਅਦ ਯਿਸੂ ਗਲੀਲ ਦੀ ਝੀਲ ਯਾਨੀ ਤਿਬਰਿਆਸ ਦੀ ਝੀਲ ਦੇ ਪਾਰ ਗਿਆ ਤੇ ਵੱਡਾ ਜੱਥਾ ਉਹਦੇ ਮਗਰ ਲੱਗ ਪਿਆ, ਕਿਉਂ ਜੇ ਜਿਹੜੇ ਮੌਜਜ਼ੇ ਉਹ ਲੋਕਾਂ ਉੱਤੇ ਕਰਦਾ ਸੀ ਉਹਨਾਂ ਨੂੰ ਉਹ ਵੇਖਦੇ ਸੀ। ਫਿਰ ਯਿਸੂ ਨੇ ਜਦੋਂ ਆਪਣੀਆਂ ਅੱਖੀਆਂ ਚੁੱਕ ਕੇ ਵੇਖਿਆ ਵੀ ਮੇਰੇ ਕੋਲ ਵੱਡਾ ਜੱਥਾ ਆ ਰਿਹਾ ਹੈ, ਤੇ ਫਿਲਪਸ ਨੂੰ ਆਖਿਆ ਵੀ ਅਸੀਂ ਇਹਨਾਂ ਦੇ ਖਾਣ ਲਈ ਰੋਟੀਆਂ ਮੁੱਲ ਕਿੱਥੋਂ ਲਈਏ। ਉਹਦੇ ਚੇਲਿਆਂ ਵਿੱਚੋਂ ਇੱਕ ਨੇ ਯਾਨੀ ਸ਼ਮੌਨ ਪਤਰਸ ਦੇ ਭਰਾ ਇੰਦਰੀਆਸ ਨੇ ਉਹਨੂੰ ਆਖਿਆ, ਇੱਥੇ ਇੱਕ ਮੁੰਡਾ ਹੈ ਜਿਹਦੇ ਕੋਲ ਜੌ ਦੀਆਂ 5 ਰੋਟੀਆਂ ਤੇ 2 ਮਛਲੀਆਂ ਨੇ, ਪਰ ਇਹ ਇਹਨਾਂ ਲੋਕਾਂ ਵਿੱਚ ਕੀ ਨੇ? ਯਿਸੂ ਨੇ ਆਖਿਆ ਭਈ ਲੋਕਾਂ ਨੂੰ ਬਿਠਾਓ, ਤੇ ਉੱਥੇ ਬਹੁਤ ਘਾਹ ਸੀ, ਇਸ ਲਈ ਉਹ ਬੰਦੇ ਜਿਹੜੇ ਘੱਟੋ ਘੱਟ 5000 ਸੀ ਬਹਿ ਗਏ। ਯਿਸੂ ਨੇ ਉਹ ਰੋਟੀਆਂ ਲਈਆਂ ਤੇ ਸ਼ੁਕਰ ਕਰਕੇ ਉਹਨਾਂ ਨੂੰ ਜਿਹੜੇ ਬੈਠੇ ਸੀ ਵੰਡ ਦਿੱਤੀਆਂ, ਤੇ ਇਸ ਤਰ੍ਹਾਂ ਮਛਲੀਆਂ ਵਿੱਚੋਂ ਜਿਹਨੂੰ ਜੋ ਚਾਹੀਦਾ ਸੀ ਵੰਡ ਦਿੱਤਾ। ਜਦੋਂ ਉਹ ਰੱਜ ਗਏ ਤੇ ਉਹਨੇ ਆਪਣੇ ਚੇਲਿਆਂ ਨੂੰ ਆਖਿਆ ਭਈ ਬਚੇ ਹੋਏ ਟੁਕੜਿਆਂ ਨੂੰ ਇਕੱਠਾ ਕਰੋ ਤਾਂ ਜੋ ਕੁਝ ਜ਼ਾਇਆ ਨਾ ਹੋਵੇ। ਫਿਰ ਜਦੋਂ ਸ਼ਾਮ ਹੋਈ ਤੇ ਉਹਦੇ ਚੇਲੇ ਝੀਲ ਦੇ ਕੰਢੇ ਉੱਤੇ ਗਏ, ਤੇ ਉਹ ਕਸ਼ਤੀ ਵਿੱਚ ਬੈਠ ਕੇ ਝੀਲ ਦੇ ਪਾਰ ਕੁਫਰਨਹੂਮ ਨੂੰ ਜਾਂਦੇ ਸੀ। ਉਸ ਵੇਲੇ ਹਨੇਰਾ ਹੋ ਗਿਆ ਸੀ ਤੇ ਯਿਸੂ ਹਲੇ ਤੀਕਰ ਉਹਨਾਂ ਦੇ ਕੋਲ ਨਹੀਂ ਸੀ ਆਇਆ, ਤੇ ਹਨੇਰੀ ਦੇ ਪਾਰੋਂ ਝੀਲ ਵਿੱਚ ਛੱਲਾਂ ਉੱਠਣ ਲੱਗ ਪਈਆਂ। ਫਿਰ ਜਦੋਂ ਉਹ ਹਿਲਦੇ ਹਿਲਦੇ 3-4 ਮੀਲ ਅੱਗਾਂ ਨੂੰ ਨਿਕਲ ਗਏ ਤੇ ਉਹਨਾਂ ਨੇ ਯਿਸੂ ਨੂੰ ਝੀਲ ਉੱਤੇ ਟੁਰਦਿਆਂ ਵੇਖਿਆ ਤੇ ਕਸ਼ਤੀ ਦੇ ਕੋਲ ਆਉਂਦਿਆਂ ਵੇਖਿਆ ਤੇ ਡਰ ਗਏ। ਪਰ ਉਹਨੇ ਉਹਨਾਂ ਨੂੰ ਆਖਿਆ, ਮੈਂ ਆ, ਨਾ ਡਰੋ। ਫਿਰ ਉਹ ਉਹਨੂੰ ਕਸ਼ਤੀ ਵਿੱਚ ਬੁਲਾਉਣ ਲਈ ਰਾਜ਼ੀ ਹੋਏ ਤੇ ਛੇਤੀ ਨਾਲ ਉਹ ਕਸ਼ਤੀ ਉੱਥੇ ਅਪੜ ਗਈ ਜਿੱਥੇ ਉਹ ਜਾਣਾ ਚਾਹੁੰਦੇ ਸੀ। ਫਿਰ ਜਦੋਂ ਜੱਥੇ ਨੇ ਵੇਖਿਆ ਭਈ ਨਾ ਇੱਥੇ ਯਿਸੂ ਏ ਤੇ ਨਾ ਉਹਦੇ ਚੇਲੇ ਨੇ, ਤੇ ਉਹ ਆਪ ਛੋਟੀਆਂ ਕਸ਼ਤੀਆਂ ਵਿੱਚ ਬਹਿ ਕੇ ਯਿਸੂ ਨੂੰ ਲੱਭਣ ਲਈ ਕੁਫਰਨਹੂਮ ਆ ਗਏ। ਤੇ ਝੀਲ ਦੇ ਪਾਰ ਉਹਨੂੰ ਮਿਲ ਕੇ ਆਖਿਆ, ਐ ਰੱਬੀ, ਤੂੰ ਇੱਥੇ ਕਿਦੋਂ ਆਇਆ? ਯਿਸੂ ਨੇ ਉਹਨਾਂ ਨੂੰ ਜਵਾਬ ਦੇ ਕੇ ਆਖਿਆ, ਮੈਂ ਤੁਹਾਨੂੰ ਸੱਚੀ ਆਖਦਾ ਹਾਂ ਭਈ ਤੁਸੀਂ ਮੈਨੂੰ ਇਸ ਲਈ ਨਹੀਂ ਲੱਭਦੇ ਭਈ ਤੁਸੀਂ ਮੌਜਜ਼ੇ ਵੇਖੇ ਸੀ, ਬਲਕਿ ਇਸ ਲਈ ਭਈ ਤੁਸੀਂ ਰੋਟੀਆਂ ਖਾ ਕੇ ਰੱਜੇ ਸੀ। ਫਾਨੀ ਰੋਟੀ ਲਈ ਮਿਹਨਤ ਨਾ ਕਰੋ, ਉਸ ਰੋਟੀ ਲਈ ਜਿਹੜੀ ਹਮੇਸ਼ਾ ਦੀ ਹਯਾਤੀ ਤੀਕਰ ਬਾਕੀ ਰਹਿੰਦੀ ਏ, ਜਿਹੜੀ ਇਬਨ ਆਦਮ ਤੁਹਾਨੂੰ ਦੇਵੇਗਾ, ਕਿਉਂ ਜੇ ਬਾਪ ਯਾਨੀ ਰੱਬ ਨੇ ਉਹਦੇ ਉੱਤੇ ਹੀ ਮੋਹਰ ਲਾਈ ਏ। ਮੱਤੀ। ਆਪਣੇ ਲਈ ਧਰਤੀ ਉੱਤੇ ਮਾਲ ਇਕੱਠਾ ਨਾ ਕਰੋ, ਜਿੱਥੇ ਕੀੜਾ ਤੇ ਜੰਗਾਲ ਖਰਾਬ ਕਰਦਾ ਏ ਤੇ ਜਿੱਥੇ ਚੋਰ ਨਕਬ ਲਾਉਂਦੇ ਤੇ ਚੋਰੀ ਕਰਦੇ ਨੇ, ਬਲਕਿ ਆਪਣੇ ਲਈ ਅਸਮਾਨ ਉੱਤੇ ਮਾਲ ਇਕੱਠਾ ਕਰੋ, ਜਿੱਥੇ ਨਾ ਕੀੜਾ ਖਰਾਬ ਕਰਦਾ ਏ ਤੇ ਨਾ ਜੰਗਾਲ, ਤੇ ਨਾ ਉੱਥੇ ਚੋਰ ਨਕਬ ਲਾਉਂਦੇ ਤੇ ਚੋਰੀ ਕਰਦੇ ਨੇ। ਕੋਈ ਬੰਦਾ 2 ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂ ਜੇ ਜਾਂ ਤੇ ਇੱਕ ਨਾਲ ਵੈਰ ਰੱਖੇਗਾ ਤੇ ਦੂਜੇ ਨਾਲ ਪਿਆਰ, ਜਾਂ ਇੱਕ ਨਾਲ ਮਿਲਿਆ ਰਹੇਗਾ ਤੇ ਦੂਜੇ ਨੂੰ ਘਟੀਆ ਸਮਝੇਗਾ। ਤੁਸੀਂ ਰੱਬ ਤੇ ਦੌਲਤ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਇਸ ਲਈ ਮੈਂ ਤੁਹਾਨੂੰ ਆਖਦਾ ਵੀ ਆਪਣੀ ਜਾਨ ਦੀ ਫਿਕਰ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਕੀ ਪਾਵਾਂਗੇ। ਕੀ ਜਿੰਦ ਰੋਟੀ ਤੋਂ ਤੇ ਬਦਨ ਕੱਪੜਿਆਂ ਤੋਂ ਵੱਧ ਕੇ ਨਹੀਂ? ਤੇ ਤੁਹਾਡਾ ਅਸਮਾਨੀ ਪਿਓ ਜਾਣਦਾ ਹੈ ਵੀ ਤੁਹਾਨੂੰ ਇਹਨਾਂ ਸ਼ੈਵਾਂ ਦੀ ਲੋੜ ਹੈ, ਬਲਕਿ ਪਹਿਲਾਂ ਤੁਸੀਂ ਉਹਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ, ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਮਾਦੇ ਵਿੱਚ ਨਾ ਕੋਈ ਹਯਾਤੀ ਸੱਚਾਈ, ਜ਼ਹਾਨਤ ਤੇ ਨਾ ਹੀ ਮਵਾਦ ਹੁੰਦਾ ਹੈ, ਕਿਉਂ ਜੇ ਰੱਬ ਸਭ ਦਾ ਹਾਕਮ ਹੈ। ਇਸ ਲਈ ਸਭ ਕੁਝ ਲਾਮਤਨਾਹੀ ਸਿਆਣ ਤੇ ਉਹਦਾ ਲਾਮਤਨਾਹੀ ਇਜ਼ਹਾਰ ਹੈ। ਰੱਬ ਸੰਸਾਰ ਇਹਦੇ ਨਾਲ ਇਨਸਾਨ ਨੂੰ ਬਣਾਉਂਦਾ ਹੈ ਤੇ ਉਹਦੇ ਉੱਤੇ ਹਕੂਮਤ ਕਰਦਾ ਹੈ।
ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੈ, ਜਿਨ੍ਹਾਂ ਨੂੰ ਉਹ ਤਿਆਰ ਕਰਦਾ ਹੈ ਅਤੇ ਉਹ ਉਸ ਸਿਆਣ ਦੇ ਫਰਮਾਬਰਦਾਰ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਹੈ। ਫਾਨੀ ਸਿਆਣ ਰੂਹਾਨੀ ਸ਼ੈ ਨੂੰ ਮਾਦੇ ਵਿੱਚ ਬਦਲ ਦੇਵੇਗੀ ਅਤੇ ਫਿਰ ਇਸ ਗਲਤੀ ਦੀ ਫਾਨੀਅਤ ਤੋਂ ਬਚਣ ਲਈ ਇਨਸਾਨ ਦੀ ਅਸਲੀ ਖੁਦੀ ਨੂੰ ਠੀਕ ਕਰੇਗੀ। ਰੂਹ ਯਾਨੀ ਰੱਬ ਨੇ ਸਾਰਿਆਂ ਨੂੰ ਆਪਣੇ ਆਪ ਤੋਂ ਅਤੇ ਆਪਣੇ ਆਪ ਵਿੱਚ ਬਣਾਇਆ। ਰੂਹ ਨੇ ਮਾਦੇ ਨੂੰ ਕਦੀ ਨਹੀਂ ਬਣਾਇਆ। ਰੂਹ ਵਿੱਚ ਅਜਿਹਾ ਕੁਝ ਨਹੀਂ ਹੈ ਜਿਹਦੇ ਨਾਲ ਮਾਦੇ ਨੂੰ ਬਣਾਇਆ ਜਾ ਸਕੇ, ਕਿਉਂ ਜੇ ਜਿਵੇਂ ਕਿ ਬਾਈਬਲ ਵਾਜ਼ਿਆ ਕਰਦੀ ਹੈ ਭਈ ਜੋ ਕੁਝ ਵੀ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਲੋਗੋਸ, ਏਓਨ ਜਾਂ ਰੱਬ ਦੇ ਕਲਮੇ ਦੇ ਬਗੈਰ ਪੈਦਾ ਨਹੀਂ ਹੋਈ। ਸੁੱਚਾ ਲੋਗੋਸ ਕਾਬਲੇ ਇਸਬਾਤ ਕ੍ਰਿਸਚਨ ਸਾਇੰਸ ਹੈ। ਹਮਾਂਗੀ ਦਾ ਉਹ ਫਿਤਰੀ ਕਾਨੂੰਨ ਜਿਹੜਾ ਇਖਤਲਾਫ ਉੱਤੇ ਫਤਹ ਪਾਉਂਦਾ ਹੈ, ਇਸ ਲਈ ਨਹੀਂ ਭਈ ਇਹ ਸਾਇੰਸ ਮਾਫੂਕੁਲ ਫਿਤਰੀ ਜਾਂ ਗੈਰ ਤਬਈ ਹੈ, ਅਤੇ ਨਾ ਹੀ ਇਸ ਲਈ ਭਈ ਇਹ ਇਲਾਹੀ ਕਾਨੂੰਨ ਦੀ ਖਿਲਾਫ ਵਰਜ਼ੀ ਹੈ, ਬਲਕਿ ਇਸ ਲਈ ਭਈ ਇਹ ਰੱਬ ਯਾਨੀ ਨੇਕੀ ਦਾ ਨਾਕਾਬਲੇ ਤਬਦੀਲ ਕਾਨੂੰਨ ਹੈ। ਯਿਸੂ ਨੇ ਆਖਿਆ, ਮੈਨੂੰ ਤੇ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਹੈ, ਅਤੇ ਉਹਨੇ ਲਾਜ਼ਰ ਨੂੰ ਜ਼ਿੰਦਾ ਕੀਤਾ, ਤੂਫਾਨ ਨੂੰ ਰੋਕਿਆ, ਬਿਮਾਰ ਨੂੰ ਸ਼ਿਫਾ ਦਿੱਤੀ, ਪਾਣੀ ਉੱਤੇ ਟੁਰਿਆ। ਇੱਥੇ ਮਾਦੇ ਦੇ ਮੁਕਾਬਲੇ ਵਿੱਚ ਰੂਹਾਨੀ ਕੁਦਰਤ ਦੀ ਬਰਤਰੀ ਉੱਤੇ ਯਕੀਨ ਰੱਖਣ ਦਾ ਇਲਾਹੀ ਇਖਤਿਆਰ ਹੈ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਹੈ, ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਇਹ ਸੱਚਾਈ ਆਪ ਮੌਜਜ਼ੇ ਤੋਂ ਬਹੁਤੀ ਪੁਰਅਸਰਾਰ ਲੱਗਦੀ ਹੈ। ਜ਼ਬੂਰ ਲਿਖਣ ਵਾਲੇ ਨੇ ਇਹ ਗਾਇਆ ਸੀ, ਐ ਸਮੁੰਦਰ ਤੈਨੂੰ ਕੀ ਹੋਇਆ ਭਈ ਤੂੰ ਨੱਸਦਾ ਹੈ, ਐ ਯਰਦਨ ਤੈਨੂੰ ਕੀ ਹੋਇਆ ਹੈ ਭਈ ਤੂੰ ਪਿਛਾਂ ਹਟਦਾ ਹੈ, ਐ ਪਹਾੜੋ ਤੁਹਾਨੂੰ ਕੀ ਹੋਇਆ ਭਈ ਤੁਸੀਂ ਮੈਂਡਿਆਂ ਵਾਂਗਰ ਭੁੜਕਦੇ ਹੋ, ਐ ਪਹਾੜੀਓ ਤੁਹਾਨੂੰ ਕੀ ਹੋਇਆ ਭਈ ਤੁਸੀਂ ਭੇਡ ਦੇ ਬੱਚਿਆਂ ਵਾਂਗਰ ਭੁੜਕਦੀਆਂ ਹੋ। ਐ ਧਰਤੀ ਤੂੰ ਰੱਬ ਦੇ ਸਾਹਮਣੇ, ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਇਹ ਮੌਜਜ਼ਾ ਕਿਸੇ ਇਖਤਲਾਫ ਦਾ ਤਾਰੁਫ ਨਹੀਂ ਕਰਾਉਂਦਾ, ਬਲਕਿ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਆ ਕਰਦਾ ਹੈ। ਕਿਉਂ ਜੇ ਸਾਰੀ ਸੱਚਾਈ ਸਿਆਣ ਤੋਂ ਜਾਰੀ ਹੁੰਦੀ ਹੈ, ਇਸ ਲਈ ਉਹਦੇ ਵਿੱਚ ਜਿਸਮਾਨੀ ਸਾਇੰਸ ਨਹੀਂ ਹੈ। ਇਸ ਲਈ ਸੱਚਾਈ ਇਨਸਾਨ ਵੀ ਨਹੀਂ ਹੈ, ਅਤੇ ਇਹ ਮਾਦੇ ਦਾ ਕਾਨੂੰਨ ਨਹੀਂ ਹੈ, ਕਿਉਂ ਜੇ ਮਾਦਾ ਕਾਨੂੰਨ ਦੇਣ ਵਾਲਾ ਨਹੀਂ ਹੈ। ਸਾਇੰਸ ਇਲਾਹੀ ਸਿਆਣ ਦਾ ਜ਼ਹੂਰ ਹੈ, ਅਤੇ ਬਸ ਇਹ ਹੀ ਰੱਬ ਦੀ ਠੀਕ ਤਸ਼ਰੀਹ ਕਰਨ ਦੇ ਕਾਬਲ ਹੈ। ਇਹਦਾ ਅਸਲ ਰੂਹਾਨੀ ਹੈ, ਨਾ ਕਿ ਮਾਦੀ ਹੈ। ਇਹ ਇਲਾਹੀ ਖਿਆਲਾਂ ਦਾ ਇਜ਼ਹਾਰ ਹੈ, ਯਾਨੀ ਤਸੱਲੀ ਦੇਣ ਵਾਲਾ, ਜਿਹੜਾ ਸੱਚਾਈ ਵੱਲ ਲੈ ਕੇ ਜਾਂਦਾ ਹੈ। ਕ੍ਰਿਸਚਨ ਸਾਇੰਸ ਉਹਨੂੰ ਤਰਕ ਕਰਦੀ ਹੈ ਜਿਹਨੂੰ ਫਿਤਰੀ ਸਾਇੰਸ ਆਖਿਆ ਜਾਂਦਾ ਹੈ। ਇਸ ਹੱਦ ਤੀਕਰ ਇਹ ਗਲਤ ਮਫਰੂਜ਼ਿਆਂ ਨਾਲ ਬਣਾਈ ਗਈ ਹੈ ਭਈ ਮਾਦਾ ਆਪ ਕਾਨੂੰਨ ਦੇਣ ਵਾਲਾ ਹੈ, ਭਈ ਕਾਨੂੰਨ ਮਾਦੀ ਸ਼ਰਤਾਂ ਉੱਤੇ ਬਣਾਇਆ ਗਿਆ ਹੈ, ਅਤੇ ਭਈ ਇਹ ਹਤਮੀ ਨੇ ਅਤੇ ਇਲਾਹੀ ਸਿਆਣ ਦੀ ਤਾਕਤ ਨੂੰ ਮਨਸੂਖ ਕਰਦੇ ਨੇ। ਤਜਰਬਿਆਂ ਨੇ ਇਸ ਸੱਚਾਈ ਦੀ ਹਮਾਇਤ ਕੀਤੀ ਹੈ ਭਈ ਸਿਆਣ ਜਿਸਮ ਉੱਤੇ ਹਕੂਮਤ ਕਰਦੀ ਹੈ, ਬਸ ਇੱਕ ਮੌਕੇ ਉੱਤੇ ਨਹੀਂ ਬਲਕਿ ਹਰ ਮੌਕੇ ਉੱਤੇ। ਰੂਹ ਦੀ ਲਾਜ਼ਵਾਲ ਇਸਤਦਾਦ ਮਾਦੇ ਦੀਆਂ ਸ਼ਰਤਾਂ ਤੋਂ ਬਗੈਰ ਅਤੇ ਬਰਾਏ ਨਾਮ ਮਾਦੇ ਦੀ ਮੌਜੂਦਗੀ ਉੱਤੇ ਝੂਠੇ ਈਮਾਨ ਦੇ ਬਗੈਰ ਵਜੂਦ ਰੱਖਦੀ ਹੈ। ਸਾਇੰਸ ਦੇ ਅਸੂਲਾਂ ਉੱਤੇ ਅਮਲ ਕਰਦਿਆਂ ਹੋਏ ਲਿਖਣ ਵਾਲੇ ਨੇ ਤੇਜ਼ ਅਤੇ ਹਮੇਸ਼ਾ ਦੀਆਂ ਸ਼ਦੀਦ ਸੂਰਤਾਂ ਵਿੱਚ ਸਿਹਤਮੰਦੀ ਬਹਾਲ ਕੀਤੀ ਹੈ। ਰਤੂਬਤਾਂ ਬਦਲ ਗਈਆਂ ਨੇ, ਢਾਂਚੇ ਨੂੰ ਨਵਾਂ ਬਣਾਇਆ ਗਿਆ ਹੈ, ਛੋਟੇ ਹਿੱਸਿਆਂ ਨੂੰ ਵੱਡਾ ਕੀਤਾ ਗਿਆ ਹੈ, ਜੋੜਾਂ ਦੀ ਆਕੜ ਨੂੰ ਮੁਲਾਇਮ ਕੀਤਾ ਗਿਆ ਹੈ, ਬਸੀਦਾ ਹੱਡੀਆਂ ਨੂੰ ਸਿਹਤਮੰਦ ਹਾਲਤ ਵਿੱਚ ਬਹਾਲ ਕੀਤਾ ਗਿਆ ਹੈ। ਮਾਦਾ ਅਤੇ ਇਹਦੇ ਪਾਪ, ਮੌਤ ਅਤੇ ਬਿਮਾਰੀ ਵਾਲੇ ਦਾਅਵੇ ਰੱਬ ਦੇ ਖਿਲਾਫ ਨੇ ਅਤੇ ਉਹਦੇ ਤੋਂ ਜਾਰੀ ਨਹੀਂ ਹੋ ਸਕਦੇ। ਜਿਸਮਾਨੀ ਹਿੱਸਾ ਰੱਬ ਅਤੇ ਰੂਹਾਨੀ ਸੱਚਾਈ ਤੋਂ ਵਾਕਫ ਨਹੀਂ ਹੋ ਸਕਦੀਆਂ। ਮਾਦੀ ਕਿਆਸ ਦੀਆਂ ਤਫਰੀਕਾਂ ਸਾਇੰਸੀ ਨਹੀਂ, ਉਹ ਸੁੱਚੀ ਸਾਇੰਸ ਤੋਂ ਫਰਕ ਹੁੰਦੀਆਂ ਨੇ, ਕਿਉਂ ਜੇ ਉਹ ਇਲਾਹੀ ਕਾਨੂੰਨ ਉੱਤੇ ਨਿਉ ਨਹੀਂ ਰੱਖਦੀਆਂ। ਇਲਾਹੀ ਸਾਇੰਸ ਮਾਦੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਬਦਲ ਦਿੰਦੀ ਹੈ ਅਤੇ ਇੰਜ ਗਲਤੀ ਦੀਆਂ ਨੀਹਾਂ ਨੂੰ ਤੋੜ ਦਿੰਦੀ ਹੈ। ਇਸ ਲਈ ਸਾਇੰਸ ਅਤੇ ਹਿੱਸਾਂ ਵਿੱਚ ਵੈਰ ਅਤੇ ਹਿੱਸਾਂ ਦੀ ਗਲਤੀਆਂ ਪਾਰੋਂ ਕਾਮਲ ਸਮਝ ਨੂੰ ਹਾਸਲ ਕਰਨ ਦੇ ਨਾਮੁਮਕਨਾਤ ਨੂੰ ਮੁਕਾ ਦਿੰਦੇ ਨੇ। ਮਾਦੇ ਦੇ ਬਸ ਨਾਂ ਦੇ ਕਾਨੂੰਨ ਅਤੇ ਤਬਈ ਸਾਇੰਸ ਨੇ ਕਦੀ ਇਨਸਾਨ ਨੂੰ ਮੁਕੰਮਲ, ਹਮ ਆਹੰਗ ਅਤੇ ਲਾਫਾਨੀ ਨਹੀਂ ਬਣਾਇਆ। ਇਨਸਾਨ ਉਦੋਂ ਹਮ ਆਹੰਗ ਹੁੰਦਾ ਹੈ
ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਹੈ। ਰੱਬ ਨੇ ਰੂਹਾਨੀ ਕਾਨੂੰਨ ਨੂੰ ਮੁਕਾਉਣ ਲਈ ਮਾਦੀ ਕਾਨੂੰਨ ਨੂੰ ਕਦੀ ਮੁਕਰਰ ਨਹੀਂ ਕੀਤਾ। ਜੇ ਕੋਈ ਅਜਿਹਾ ਮਾਦੀ ਕਾਨੂੰਨ ਹੈ ਸੀ ਤੇ ਉਹ ਰੂਹ ਯਾਨੀ ਰੱਬ ਦੀ ਬਾਲਾਦਸਤੀ ਦੇ ਖਿਲਾਫ ਤੇ ਖਾਲਕ ਦੀ ਹਿਕਮਤ ਉੱਤੇ ਇਤਰਾਜ਼ ਕਰਨ ਵਾਲਾ ਸੀ। ਯਿਸੂ ਮਾਦੀ ਕਾਨੂੰਨਾਂ ਦੀ ਸਿੱਧੀ ਮੁਖਾਲਫਤ ਵਿੱਚ ਪਾਣੀ ਉੱਤੇ ਟੁਰਿਆ, ਜੱਥੇ ਨੂੰ ਰੋਟੀ ਖਵਾਈ, ਬਿਮਾਰ ਨੂੰ ਸ਼ਿਫਾ ਦਿੱਤੀ ਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਉਹਦੇ ਕੰਮ ਮਾਦੀ ਹਿੱਸ ਜਾਂ ਕਾਨੂੰਨ ਦੇ ਝੂਠੇ ਦਾਅਵਿਆਂ ਉੱਤੇ ਹਾਵੀ ਹੁੰਦਿਆਂ ਹੋਏ ਸਾਇੰਸ ਦਾ ਇਜ਼ਹਾਰ ਸੀ। ਮਾਦੀ ਹਿੱਸ ਇੱਕ ਮਜ਼ਹੀਕਾ ਖੇਜ਼ ਫਿਕਰਾ ਹੈ, ਕਿਉਂ ਜੇ ਮਾਦੇ ਵਿੱਚ ਕੋਈ ਅਹਿਸਾਸ ਨਹੀਂ ਹੈ। ਸਾਇੰਸ ਇਹ ਵਾਜ਼ਿਆ ਕਰਦੀ ਹੈ ਭਈ ਸਿਆਣ ਵੇਖਦੀ ਹੈ, ਸੁਣਦੀ ਹੈ, ਮਹਿਸੂਸ ਕਰਦੀ ਹੈ ਤੇ ਬੋਲਦੀ ਹੈ, ਨਾ ਕਿ ਮਾਦਾ। ਇਸ ਬਿਆਨ ਦੀ ਜਿਹੜਾ ਵੀ ਮੁਖਾਲਫਤ ਕਰਦਾ ਹੈ ਉਹ ਝੂਠੀ ਹਿੱਸ ਹੈ, ਜਿਹੜੀ ਬਿਮਾਰੀ, ਪਾਪ ਤੇ ਮੌਤ ਵਿੱਚ ਇਨਸਾਨ ਨੂੰ ਧੋਖਾ ਦਿੰਦੀ ਹੈ। ਮਾਦਾ ਨਾ ਹੀ ਖੁਦਕਾਰ ਵਜੂਦ ਹੈ ਤੇ ਨਾ ਹੀ ਰੂਹ ਤੋਂ ਪੈਦਾ ਹੋਣ ਵਾਲਾ ਹੈ। ਮਾਦਾ ਵੇਖ, ਸੁਣ, ਮਹਿਸੂਸ, ਚੱਖ ਤੇ ਸੁੰਘ ਨਹੀਂ ਸਕਦਾ। ਇਹ ਆਪ ਸਮਝ ਨਹੀਂ ਰੱਖਦਾ, ਆਪਣੇ ਆਪ ਨੂੰ ਮਹਿਸੂਸ ਨਹੀਂ ਕਰ ਸਕਦਾ, ਆਪਣੇ ਆਪ ਨੂੰ ਵੇਖ ਨਹੀਂ ਸਕਦਾ ਤੇ ਨਾ ਹੀ ਆਪਣੇ ਆਪ ਨੂੰ ਸਮਝ ਸਕਦਾ ਹੈ। ਬਸ ਨਾਂ ਦੀ ਸਿਆਣ ਨੂੰ ਬਾਹਰ ਕੱਢੋ, ਜਿਹੜੀ ਮਾਦੇ ਦੀ ਫਰਜ਼ੀ ਖੁਦੀ ਨੂੰ ਬਣਾਉਂਦੀ ਹੈ, ਤੇ ਮਾਦਾ ਮਾਦੇ ਤੋਂ ਹੀ ਵਾਕਫ ਨਹੀਂ ਹੋ ਸਕਦਾ। ਇਹ ਮੰਨਣਾ ਭਈ ਮਾਦੇ ਵਿੱਚ ਹਯਾਤੀ ਹੈ ਤੇ ਇਹ ਭਈ ਪਾਪ, ਬਿਮਾਰੀ ਤੇ ਮੌਤ ਰੱਬ ਦੇ ਬਣਾਏ ਹੋਏ ਨੇ, ਇਹ ਗਲਤੀ ਕਦੋਂ ਸਾਹਮਣੇ ਆਵੇਗੀ? ਇਹ ਕਦੋਂ ਸਮਝਿਆ ਜਾਵੇਗਾ ਭਈ ਮਾਦੇ ਵਿੱਚ ਨਾ ਤੇ ਜ਼ਹਾਨਤ, ਹਯਾਤੀ ਹੈ ਤੇ ਨਾ ਹੀ ਅਹਿਸਾਸ ਹੈ, ਤੇ ਇਹ ਭਈ ਇਹਦਾ ਉਲਟ ਈਮਾਨ ਸਾਰਿਆਂ ਦੁੱਖਾਂ ਦਾ ਫਲਦਾਰ ਵਸੀਲਾ ਹੈ। ਰੱਬ ਨੇ ਸਭ ਕੁਝ ਸਿਆਣ ਨਾਲ ਬਣਾਇਆ ਤੇ ਸਭ ਕੁਝ ਕਾਮਲ ਤੇ ਅਬਦੀ ਬਣਾਇਆ। ਨਵੇਂ ਖਿਆਲ ਲਗਾਤਾਰ ਵੱਧ ਰਹੇ ਨੇ। ਇਹ ਇੱਕ ਦੂਜੇ ਦੇ ਮੁਖਾਲਫ ਦੋ ਨਜ਼ਰੀਏ ਭਈ ਮਾਦਾ ਕੁਝ ਹੈ ਏ ਜਾਂ ਸਿਆਣ ਹੀ ਸਭ ਕੁਝ ਏ, ਉਸ ਵੇਲੇ ਤੀਕਰ ਧਰਤੀ ਉੱਤੇ ਮਸਲਾ ਬਣੇ ਰਹਿਣਗੇ ਜਦੋਂ ਤੀਕਰ ਕਿਸੇ ਇੱਕ ਨੂੰ ਫਤਹਿਮੰਦ ਨਾ ਮੰਨਿਆ ਜਾਵੇਗਾ। ਜਨਰਲ ਗ੍ਰਾਂਟ ਨੇ ਆਪਣੀ ਮੁਹਿੰਮ ਦੇ ਬਾਰੇ ਗੱਲ ਕਰਦਿਆਂ ਹੋਏ ਆਖਿਆ, ਜੇ ਇਹਦੇ ਵਿੱਚ ਪੂਰਾ ਗਰਮੀ ਦਾ ਮੌਸਮ ਲੱਗਦਾ ਏ ਤੇ ਮੈਂ ਇਸ ਧਰਤੀ ਉੱਤੇ ਲੜਨ ਦਾ ਮਸ਼ਵਰਾ ਦੇਣਾ ਵਾਂ। ਸਾਇੰਸ ਆਖਦੀ ਏ ਸਭ ਕੁਝ ਸਿਆਣ ਤੇ ਸਿਆਣ ਦਾ ਖਿਆਲ ਹੈ। ਤੁਹਾਨੂੰ ਇਸ ਧਰਤੀ ਉੱਤੇ ਲੜਨਾ ਚਾਹੀਦਾ ਹੈ। ਮਾਦਾ ਤੁਹਾਡੇ ਲਈ ਕੋਈ ਮਦਦ ਨਹੀਂ ਕਰ ਸਕਦਾ। ਰੱਬ ਸਿਆਣ ਹੈ ਤੇ ਰੱਬ ਲਾਮਹਿਦੂਦ ਹੈ, ਇਸ ਲਈ ਸਭ ਕੁਝ ਸਿਆਣ ਹੈ। ਇਸ ਬਿਆਨ ਉੱਤੇ ਵਜੂਦ ਦੀ ਸਾਰੀ ਸਾਇੰਸ ਨਿਉ ਰੱਖਦੀ ਹੈ ਤੇ ਸਾਇੰਸ ਦਾ ਅਸੂਲ ਹਮਾਹੰਗੀ ਤੇ ਲਾਫਾਨੀਅਤ ਨੂੰ ਜ਼ਾਹਿਰ ਕਰਦਿਆਂ ਹੋਏ ਇਲਾਹੀ ਹੈ। ਰੂਹ ਦੀ ਬਾਲਾਦਸਤੀ ਦੇ ਖਿਲਾਫ ਖੜੇ ਹੋਣ ਵਾਲੇ ਮਸ਼ਵਰੇ ਸਿਆਣ ਉਰਫ ਮਾਦੇ ਦੇ ਬਹਾਨੇ ਨੂੰ ਨੀਵਾਂ ਕਰਨ ਲਈ ਸੱਚਾਈ ਦੀ ਰੂਹ ਦੀ ਬੇਦਾਰ ਤਾਕਤ ਵਿੱਚ ਜਾਗੋ। ਫਾਨੀ ਸੋਚ ਦੇ ਤਸਵਰਾਂ ਤੇ ਬਿਮਾਰੀ ਤੇ ਪਾਪ ਵਿੱਚ ਉਹਦੇ ਯਕੀਨ ਨੂੰ ਮਿਟਾਓ। ਫਿਰ ਜਦੋਂ ਤੁਹਾਨੂੰ ਸੱਚਾਈ ਯਾਨੀ ਮਸੀਹ ਯਸੂ ਦੀ ਅਦਾਲਤ ਲਈ ਆਜ਼ਾਦ ਕੀਤਾ ਜਾਂਦਾ ਹੈ ਤੇ ਨਿਆਂ ਕਰਨ ਵਾਲਾ ਆਖੇਗਾ, ਤੁਸੀਂ ਕਾਮਲ ਹੋ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨਾ ਚਾਹੀਦਾ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ।
ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।